एक नजर एक नजर एक नजर। ब्रेक तो बाद ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ ਔਰ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰਿੰਸੀਪਲ ਸੁਖਵੰਤ ਸਿੰਘ। ਪ੍ਰਿੰਸੀਪਲ ਸਾਹਿਬ ਅਸੀਂ ਆਮ ਪੜ੍ਹਿਆ ਕਰਦੇ ਸਾਂ ਕਿ ਮੇਘ ਰਾਗ ਗਾਇਆ ਤੇ ਬਰਖਾ ਹੋ ਗਈ, ਦੀਪਕ ਰਾਗ ਗਾਇਆ ਤੇ ਦੀਪਕ ਜਲ ਉਠੇ। ਮਿਥੋਲੋਜੀ ਹੈ ਜਾਂ ਅਸਲ ਵਿੱਚ ਰਾਗ ਦੇ ਵਿੱਚ ਇੰਨੀ ਤਾਕਤ ਹੈ ਕਿ ਇਹ ਸੰਭਵ ਹੈ? ਮਿਥੋਲੋਜੀ ਨਹੀਂ ਹੈ, ਇਹ ਤਾਕਤ ਹੈ ਜੀ ਜੀ। ਗੁਰੂ ਸਾਹਿਬ ਨੇ ਰਾਗ, ਗੁਰੂ ਸਾਹਿਬ ਗੁਰਬਾਣੀ ਵਿੱਚ ਹਰ ਚੀਜ਼ ਦੀ ਤਾਕਤ ਹੈ। ਇੱਕ ਵੀ ਚੀਜ਼ ਉੱਤੇ ਤਾਕਤ ਤੋਂ ਬਗੈਰ ਅੰਕਿਤ ਨਹੀਂ ਕੀਤੀ ਗਈ ਜੀ। ਨਹੀਂ, ਗੁਰਬਾਣੀ ਦੀ ਤਾਂ ਅਸੀਂ ਗੱਲ ਹੀ ਨਹੀਂ ਕਰ ਰਹੇ। ਗੁਰਬਾਣੀ 'ਚ ਤੇ ਜੋ ਹੈ ਉਹ ਸੱਚ ਹੈ। ਹਾਂ, ਦੱਸਦਾ ਨਾ। ਮੈਂ ਵੈਸੇ ਗੱਲ ਕਰ ਰਿਹਾ ਵੀ ਕਿ ਤਾਨਸੇਨ ਨਾ ਬਜਦਾ ਵੀ ਤਾਨਸੇਨ ਨੇ ਰਾਗ ਗਾਇਆ ਤੇ ਉਹ ਹੋ ਗਿਆ। ਮੈਂ ਉਸ ਤਾਨਸੇਨ ਦੀ ਗੱਲ ਕਰ ਰਿਹਾ ਔਰ ਬੈਜੂ ਬਾਬਰੇ ਦੀ ਗੱਲ ਕਰ ਰਿਹਾ ਕਿ ਉਹ ਉਸ ਸੰਭਵ ਹੈ। ਦੇਖੋ ਹੁਣ ਜੋਗੀਆਂ ਦਾ ਪਿਆਰਾ ਰਾਗ ਰਾਮਕਲੀ ਜੀ, ਸਾਰੰਗ ਗਾਉਂਦੇ ਨੇ। ਸਭ ਤੋਂ ਵੱਡਾ ਜ਼ਹਿਰੀਲਾ ਤਾਂ ਕੋਈ ਨਾ ਹੈਗਾ ਜੀ। ਉਹ ਰਾਗ ਦੀ ਧੁਨ ਵੱਜਦੀ ਤੇ ਉਹ ਮਸਤ ਹੋ ਜਾਂਦਾ। ਬਿਲਕੁਲ ਠੀਕ ਹੈ। ਇੱਕ ਉਦਾਹਰਨ ਹੈ, ਇੱਕ ਉਦਾਹਰਨ ਸਾਡੇ ਸਾਹਮਣੇ ਉਦਾਹਰਨ ਹੈ। ਉਹ ਅਵਸਥਾਵਾਂ ਦਾ ਨਾਂ ਸੀ, ਰਿਆਜ਼ ਦਾ ਨਾਂ ਸੀ। ਜਦੋਂ ਮਤਲਬ ਦੀਵੇ ਜਗ ਜਾਂਦੇ ਸਨ, ਉਹ ਸਾਧਕ ਲੋਕ ਸਨ, ਤਪਸਵੀ ਲੋਕ ਸਨ। ਹੁਣ ਕਿਤੇ ਤਪਸਵੀ ਹੈ? ਹੁਣ ਤੇ ਬਿਲਕੁਲ ਸਿਸਟਮ। ਮੈਂ ਕਈ ਵਾਰੀ ਕਲਾਸ 'ਚ ਵੀ ਕਹਿੰਦਾ, ਮੈਂ ਕਿ ਜੋ ਪੁਰਾਣੇ ਸਮੇਂ 'ਚ ਨਾ ਉਸਤਾਦੀ ਸ਼ਾਗਿਰਦੀ ਪਰੰਪਰਾ ਸੀ, ਸ਼ਰਧਾ ਪਰੰਪਰਾ ਸੀ। ਮਤਲਬ ਉਹਨਾਂ ਨੇ ਬੱਚਾ ਭੇਜਿਆ ਤੇ 10 ਸਾਲ ਦੇਖਣਾ ਨਹੀਂ ਕਰਦਿਆਂ ਨੇ ਬੱਚਾ ਕਿੱਥੇ ਆ। ਉਸਤਾਦ ਮਤਲਬ 2-2 ਸਾਲ ਤੱਕ ਤੇ ਉਹ ਇਹ ਸੀ ਕਿ ਤੂੰ ਸੁਣਨਾ ਇਕੱਲਾ। ਇੰਨਾ ਉਹਨੂੰ ਸਾਥ ਦਿੰਦੇ ਸਨ, ਇੰਨਾ ਸਾਥ ਦਿੰਦੇ ਸਨ ਕਿ ਉਹ ਮਸਤ ਹੋ ਕੇ 10-10 5-5 ਘੰਟੇ ਗਾਉਂਦੇ ਸਨ। ਉਹਨਾਂ ਨੂੰ ਪਤਾ ਨਹੀਂ ਅਸੀਂ ਕਿੱਥੇ ਬੈਠੇ ਹਾਂ, ਨਾ ਗਲੇ ਖਰਾਬ ਹੋਣੇ ਨਾ ਕੁਛ ਹੈ ਨਾ। ਹੁਣ ਵੀ ਤੁਸੀਂ ਜਿਹੜੇ ਕਲਾਸੀਕਲ ਉਸਤਾਦ ਨੇ, ਕਈ ਦੇਖੋ ਹਰਵਲਭ ਦੇਖੋ 3-3 4-4 ਘੰਟੇ ਗਾਈ ਜਾਂਦੇ ਨੇ। ਉਹਨਾਂ ਨੂੰ ਕਹਿਣਾ ਪੈਂਦਾ ਵੀ ਤੁਹਾਡਾ ਟਾਈਮ ਹੋ ਗਿਆ। ਬਿਲਕੁਲ ਠੀਕ। ਕਹਿਣ ਤੋਂ ਭਾਵ ਕਿ ਉਹ ਇੰਨੇ ਰਿਆਜੀ, ਇੰਨੇ ਸਾਧਕ ਹੋ ਜਾਂਦੇ ਨੇ ਨਾ। ਇਸ ਕਰਕੇ ਇਹ ਸਾਰਾ ਕੁਝ ਸੰਭਵ ਹੈ, ਬਿਲਕੁਲ ਸੰਭਵ ਹੈ। ਇਹਦੇ ਵਿੱਚ ਇਹ ਹੁੰਦਾ ਹੋਏਗਾ ਕਿਉਂਕਿ ਅਸੀਂ ਤਾਂ ਦੇਖਿਆ ਨਹੀਂ, ਸੁਣਿਆ, ਇਤਿਹਾਸ ਤੋਂ ਅਸੀਂ ਸਾਰਾ ਕੁਝ ਦੇਖਿਆ ਨਾ ਕਿ ਜਿਹੜੇ ਸਾਧਕ ਲੋਕ ਨੇ ਬਹੁਤ ਕੁਝ ਵਾਪਰਦਾ ਉਹਨਾਂ ਨਾਲ। ਸੰਗੀਤ ਤੇ ਅਸਲ ਤੇ ਰੱਬ ਦਾ ਮਾਰਗ ਹੀ ਹੈ ਨਾ। ਦੇਖੋ ਮਤਲਬ ਹੈ ਤੇ ਸੱਚਾਈ ਹੋਇਆ ਕਿ ਜਿਹੜੀ ਕੁਦਰਤ ਸਾਰੀ ਗਾ ਰਹੀ ਹੈ। ਬਿਲਕੁਲ ਗਾਉਂ ਤੋਂ ਪਾਉਣ ਪਾਣੀ ਬੈਸੰਤਰ ਸਭ ਕੁਝ ਗਾ ਰਿਹਾ। ਸੰਗੀਤ ਮਤਲਬ ਕੁਦਰਤ, ਸੰਗੀਤ ਕੁਦਰਤ ਹੈ। ਇਸ ਕਰਕੇ ਜਿੱਥੇ ਕੁਦਰਤ ਉੱਥੇ ਸ਼ਕਤੀ ਹੁੰਦੀ ਹੈ। ਬਿਲਕੁਲ ਠੀਕ ਹੈ। ਹਾਂ, ਉਸ ਸ਼ਕਤੀ ਨੂੰ ਅਸੀਂ ਕਿੱਧਰ ਨੂੰ ਯੂਜ਼ ਕਰਨਾ, ਇਹ ਸਾਡੇ ਮਨ ਦੀ ਅਵਸਥਾ ਹੈ। ਜੇ ਕੀਰਤਨ ਨੂੰ ਕਿਹਾ ਕਿ ਸਭ ਤੋਂ ਸੌਖਾ ਸਾਧਨ ਹੈ ਰੱਬ ਵਾਲੇ ਪਾਸੇ, ਮਹਾਰਾਜ ਕਹਿੰਦੇ ਧੁਨ ਮੈਂ ਧਿਆਨ ਮੈਂ ਜਾਣਿਆ। ਇੱਕ ਸੰਗੀਤ ਧੁਨ ਮੈਂ ਧਿਆਨ ਮੈਂ ਜਾਣ ਲਿਆ, ਮੈਂ ਜਾਣਿਆ ਹੈ ਨਾ। ਇਸ ਕਰਕੇ ਸ਼ਕਤੀ ਹੈ, ਤਾਂ ਹੀ ਹੈ ਨਾ। ਬਿਲਕੁਲ ਠੀਕ। ਤਾਂ ਹੀ ਮਹਾਰਾਜ ਨੇ ਬਾਣੀ ਕਿਹਾ ਕਿ ਤੂੰ ਇਹਨੂੰ ਇਸ ਰਾਗ 'ਚ ਪਾ ਕੇ ਗਾ। ਇਹਦਾ ਮਤਲਬ ਰਾਗ 'ਚ ਕੁਛ ਹੈ। ਬਿਲਕੁਲ ਜੀ। ਆਉਣ ਵਾਲੇ ਸਮੇਂ 'ਚ ਪ੍ਰਿੰਸੀਪਲ ਸਾਹਿਬ ਅਗਰ ਗੱਲ ਕਰੀਏ ਤਾਂ ਅਸੀਂ ਰਾਗ ਵਿਦਿਆ ਨੂੰ ਕਿਸ ਸਟੈਂਡ ਦੇ ਉੱਪਰ ਦੇਖਦੇ ਹਾਂ? ਕਿਉਂਕਿ ਚੈਲੰਜ ਦੀ ਗੱਲ ਕਰੀਏ ਤੇ ਚੈਲੰਜ ਦੇ ਲਈ ਇਸ ਵੇਲੇ ਪੌਪ ਵੀ ਬੜਾ ਹਿੱਟ ਜਾ ਰਿਹਾ, ਰੈਪ ਆ ਗਿਆ ਅੱਜ ਕੱਲ੍ਹ, ਨਵਾਂ ਗਾਣਿਆਂ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ। ਤਰ੍ਹਾਂ ਦੇ ਮਿਊਜ਼ਿਕ ਜਿਹੜੇ ਨੇ ਉਹ ਆ ਗਏ ਨੇ ਔਰ ਤਰ੍ਹਾਂ ਦੇ ਸਾਜ਼ਾਂ ਦੀ ਕਾਢਾਂ ਵੀ ਹੋ ਰਹੀਆਂ ਨੇ। ਸੋ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਰਾਗ ਨੂੰ ਕਿਸ ਸਟੈਂਡ ਦੇ ਉੱਪਰ ਦੇਖਾਂਗੇ ਆਉਣ ਵਾਲੇ ਸਮੇਂ? ਤੁਸੀਂ ਜਿੰਨੇ ਵੀ ਇਹ ਗਾ ਰਹੇ ਨਾ, ਜੋ ਵੀ ਗਾਉਂਦੇ ਨੇ, ਕਦੀ ਇਹਨਾਂ ਨੂੰ ਪਰਸਨਲ ਮਿਲਿਓ ਜੀ। ਪਰਸਨਲ ਮਿਲਿਓ। ਮੰਨ ਲਓ ਕੋਈ ਪੌਪ ਗਾ ਰਿਹਾ, ਕੁਝ ਵੀ ਗਾ ਰਿਹਾ, ਕਿ ਤੁਸੀਂ ਕੀ ਸਿੱਖਦੇ ਹੋ? ਤੁਹਾਨੂੰ ਇਹ ਕਹਿਣਗੇ ਅਸੀਂ ਕਲਾਸੀਕਲ ਸਿੱਖਦੇ ਹਾਂ, ਬੇਸ ਸਾਡਾ ਕਲਾਸੀਕਲ ਆ। ਯਾਨੀ ਕਿ ਸਾਰੇ ਦਾ ਬੇਸ ਜਿਹੜਾ ਹੈ ਉਹ ਕਲਾਸੀਕਲ ਬੇਸ ਆ। ਹਾਂ, ਜਿਹੜੇ ਮਤਲਬ ਕੁਦਰਤੀ ਤੌਰ ਤੇ ਜਿਹੜੇ ਨਹੀਂ ਸਿੱਖੇ ਆਪਣੇ ਸਾਹਮਣੇ ਆ ਹੀ ਜਾਂਦੇ ਨੇ ਹਨਾ। ਪਰ ਇਹ ਹੈ ਕਿ ਇੱਕ ਹੀ ਗੱਲ ਹੈ ਕਿ ਮਾਰਗ ਦੀ ਗੱਲ ਹੈ ਨਾ, ਮਾਰਗ ਦੀ ਗੱਲ। ਹੁਣ ਇੱਕ ਘਰ ਦੇ ਵਿੱਚ 4 ਜੀ ਨੇ, ਕਦੇ ਅਸੀਂ ਘਰਾਂ 'ਚ ਦੇਖਦੇ ਨੇ, ਇੱਕ ਸੱਚ ਪਾਸੇ ਗਿਆ ਹੁੰਦਾ, ਇੱਕ ਗਲਤ ਪਾਸੇ। ਪੇਰੈਂਟਸ ਅੱਕ ਜਾਂਦੇ ਨੇ, ਥੱਕ ਜਾਂਦੇ ਨੇ, ਮਤਲਬ ਘਰ ਤੇ ਉਹੀ ਹੈ। ਬਿਲਕੁਲ ਠੀਕ ਹੈ ਜੀ। ਰਾਗ ਹਮੇਸ਼ਾ ਸੱਚ ਵਾਲੇ ਪਾਸੇ ਲੈ ਕੇ ਜਾਂਦਾ। ਜੇ ਤੁਸੀਂ ਅਸਲ 'ਚ ਰਾਗ ਦੇ ਸ਼ਬਦੀ, ਜਿਹੜਾ ਰਾਗ ਦਾ ਅਰਥ ਪ੍ਰੇਮ ਹੈ। ਰਾਗ ਅਨੁਸ਼ਾਸਨ, ਇੱਕ ਡਿਸਿਪਲਿਨ ਹੈ। ਤੁਸੀਂ ਕਿਸੇ ਨੂੰ ਸੁਰ ਤਾਲ ਦਾ ਗਿਆਨ ਹੈ ਨਾ, ਉਹਨੂੰ ਰਾਗ ਸਿੱਖਣ ਦੀ ਅਸੀਂ ਕਈ ਮਤਲਬ ਮੈਨੂੰ ਕੀਰਤਨੀ ਮਿਲਦੇ ਨੇ ਜਿਹੜੇ ਬੜੇ ਪਿਆਰ ਵਾਲੇ, ਕਹਿੰਦੇ ਅਸੀਂ ਸਿੱਖੇ ਨਹੀਂ ਕਿਸੇ ਕੋ। ਸੁਰ ਤਾਲ ਦਾ ਗਿਆਨ ਹੈ ਤੇ ਉਹ ਕੀਰਤਨ ਕਰ ਲੈਂਦੇ ਨੇ। ਰਾਗ ਸਿੱਖਣਾ ਪੈਂਦਾ ਜੀ। ਬਿਲਕੁਲ। ਰਾਗ ਕਿਸੇ ਉਸਤਾਦ ਅੱਗੇ ਜਾਣਾ ਪੈਂਦਾ। ਮਤਲਬ ਸਭ ਤੋਂ ਪਹਿਲਾਂ ਝੁਕਣ ਦੀ ਆਦਤ ਪਾਈ ਉਹਨੇ। ਕਿਸੇ ਟੀਚਰ ਕੋਲ ਜਾ ਕੇ ਤੁਸੀਂ ਨਮਸਕਾਰ ਕਰਦੇ ਹੋ, ਉਹਦੇ ਅਧੀਨ ਨਹੀਂ, ਮਤਲਬ ਉਹਦੀ ਗੱਲ ਸੁਣਦੇ ਹੋ ਹਨਾ। ਇੱਕ ਅਨੁਸ਼ਾਸਨ ਹੈ, ਕਿਹੜਾ ਰਾਗ ਤੁਸੀਂ ਗਾ ਰਹੇ ਹੋ, ਉਹਦੇ ਵਿੱਚ ਕਿਹੜੇ ਸੁਰ ਲੱਗ ਰਹੇ ਨੇ, ਕਿਹੜੀ ਤਾਲ ਲੱਗ ਰਹੀ, ਵੱਡੀ ਤਾਲ ਹੈ, ਉਹਨੂੰ ਇੰਨਾ ਉਹ ਤੁਹਾਨੂੰ ਡਿਸਿਪਲਿਨ 'ਚ ਬੰਨ੍ਹ ਦਿੰਦਾ ਨਾ। ਰਾਗ ਦੀ ਇੰਨੀ ਸ਼ਕਤੀ ਹੈ। ਇਸ ਕਰਕੇ ਉਹ ਵੇ ਦਾ ਫਰਕ ਹੈ। ਇਹ ਨਹੀਂ ਕਿ ਕਲਾਸੀਕਲ ਸੁਣਨ ਵਾਲਿਆਂ ਦੀ ਕਮੀ ਹੈ, ਨਾ। ਹਰਵਲਭ ਤੁਸੀਂ ਜਵੱਦੀ ਦੇਖ ਲਓ ਜਾਂ ਕਿਤੇ, ਤੁਸੀਂ ਕਿਤੇ ਵੀ ਦੇਖ ਲਓ ਕਲਾਸੀਕਲ। ਹੁਣ ਅਸੀਂ ਮਲੇਸ਼ੀਆ ਦੇਖੋ, ਛੋਟਾ ਸਿੰਗਾਪੁਰ ਸ਼ਹਿਰ ਹੈ,
ਤੇ ਮੈਂ ਫੋਟੋਗ੍ਰਾਫ ਵੀ ਫੇਸਬੁੱਕ 'ਤੇ ਪਾਈ ਹੈ। ਕਿੰਨੀ ਸੰਗਤ ਬੈਠੀ ਹੈ, ਜਨਰੇਸ਼ਨ ਬੈਠੀ ਹੈ, ਉਹ ਤਾਨਾਂ ਲੱਗ ਰਹੀਆਂ। ਕੋਈ ਪੁਰਾਣੇ ਸਮੇਂ 'ਚ ਆਪਾਂ ਕਹਿੰਦੇ ਲੋਕੀ ਹੱਸਦੇ ਨੇ ਤਾਨ ਸੁਣ ਕੇ, ਨਾ ਲੋਕ ਤੇ ਖੁਸ਼ ਹੋ ਰਹੇ ਨੇ। ਇਸ ਕਰਕੇ ਸਮਾਂ ਬਦਲ ਗਿਆ, ਜਨਰੇਸ਼ਨ ਦੀ ਸੋਚ ਬਦਲ ਗਈ ਹੈ। ਸੰਗਤ ਜਿਹੜੀ ਹੈ ਨਾ ਉਹ ਦੇਖ ਰਹੀ ਹੈ ਕਿ ਰਾਗ 'ਚ ਕੀਰਤਨ ਹੈ। ਮਤਲਬ ਨਾ ਅੱਜ ਕੱਲ੍ਹ ਤੇ ਲਾਈਵ ਹੋਣ ਕਰਕੇ ਹੋਰ ਫਾਇਦਾ ਹੋ ਗਿਆ। ਬਿਲਕੁਲ ਕਿ ਸੰਗਤ ਨੂੰ ਹੁਣ ਪਤਾ ਹੈ ਕਿ ਆਹ 33 ਸਾਜ਼ ਹੈ ਮਹਾਰਾਜ ਦੇ ਜੀ। ਅੱਗੇ ਕਹਿੰਦੇ ਆਹ ਕੀ ਹੈ ਜੀ, ਹੁਣ ਉਹਨੂੰ ਪਤਾ ਹੈ ਦਿਲਰਬਾ ਹੈ, ਇਹ ਰਬਾਬ ਹੈ। ਕਿਉਂਕਿ ਬਹੁਤ ਪਿਆਰ ਵਾਲੇ ਪ੍ਰਚਾਰ ਕਰ ਰਹੇ ਨੇ, ਯੂਨੀਵਰਸਿਟੀਆਂ ਵਾਲੇ ਸਭ ਲੱਗੇ ਨੇ ਇਸ ਕੰਮ ਲਈ। ਕਾਫਲਾ ਬਣ ਗਿਆ, ਬਾਬਾ ਸੁੱਚਾ ਸਿੰਘ ਜੀ ਇਕੱਲੇ ਤੁਰੇ ਹੁਣ ਤੇ ਕਾਫਲਾ ਬਣ ਗਿਆ, ਕਾਫਲੇ ਬਣਾਤੇ ਉਹਨਾਂ ਨੇ ਜੋ ਗੁਰੂ ਸਾਹਿਬ ਦਾ ਸੀ ਉਹ ਤੇ ਇਹੀ ਕਹਿੰਦੇ ਸਨ ਕਿ ਕੌਣ ਕਹਿੰਦੇ ਰਾਗ ਦਾ ਕੀਰਤਨ ਨਹੀਂ ਸੁਣੇਗਾ। ਕਹਿੰਦੇ ਗੁਰੂ ਨਾਨਕ ਦਾ ਮਹਾਰਾਜ ਦਾ ਬਚਨ ਹੈ, ਗੁਰੂ ਸਾਹਿਬ ਦਾ ਹੈ, ਸਾਡਾ ਫਰਜ਼ ਬਣਦਾ ਇੱਧਰ ਨੂੰ ਤੁਰਨਾ। ਉਸ ਮਿਸ਼ਨ ਨੂੰ ਲੈ ਕੇ ਅੱਗੇ ਤੁਰੇ ਸੀ। ਸਾਰਾ ਉਮਰ ਉਹਨਾਂ ਨੇ ਗੁਰਮਤਿ ਤੇ ਗੁਰਮਤਿ ਸੰਗੀਤ ਦਾ ਪ੍ਰਚਾਰ ਕੀਤਾ। ਤੇ ਦੇਖੋ ਅੱਜ ਚਮਤਕਾਰ ਸਾਰੇ ਪਾਸੇ। ਬਿਲਕੁਲ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਰਾਗ ਜਿਹੜੇ ਨੇ, ਜਦੋਂ ਰਾਗੀ ਸਿੰਘ ਉਹਨਾਂ ਰਾਗਾਂ ਨੂੰ ਗਾਉਂਦੇ ਨੇ ਤਾਂ ਵਾਕਈ ਲੱਗਦਾ ਹੈ ਵੀ ਗੁਰੂ ਮਹਾਰਾਜ ਸਾਡੇ ਅੰਗ ਸੰਗ ਨੇ। ਔਰ ਵਾਕਈ ਇਹਨਾਂ ਰਾਗਾਂ ਦੇ ਵਿੱਚ ਇੰਨੀ ਤਾਕਤ ਹੈ ਔਰ ਇਤਨੀ ਪਾਵਰ ਹੈ ਕਿ ਇਨਸਾਨ ਜਿਹੜਾ ਹੈ ਉਹ ਗੁਰੂ ਦਾ ਹੀ ਹੋ ਕੇ ਰਹਿ ਜਾਂਦਾ। ਔਰ ਵਾਕਈ ਪ੍ਰਿੰਸੀਪਲ ਸਾਹਿਬ ਕਿਤੇ ਨਾ ਕਿਤੇ ਇਹ ਜਿੰਨੀਆਂ ਵੀ ਗੱਲਾਂ ਨੇ, ਜਿੰਨੀਆਂ ਵੀ ਵਿਚਾਰਾਂ ਨੇ ਰਾਗਾਂ ਤੇ ਆਧਾਰਿਤ, ਸੰਗੀਤ ਤੇ ਆਧਾਰਿਤ, ਕਲਾਸੀਕਲ ਤੇ ਆਧਾਰਿਤ ਜਿੰਨੀ ਵੀ ਵਿਚਾਰ ਹੈ, ਇਹ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਗੁਰੂ ਮਹਾਰਾਜ ਨੇ ਜੋ ਵੀ ਰਾਗ ਉਚਾਰੇ ਨੇ, ਜੋ ਪੜਤਾਲਾਂ ਉਚਾਰੀਆਂ ਨੇ, ਜਿਸ ਤਰ੍ਹਾਂ ਦੀ ਵੀ ਇਹ ਬੰਤਰ ਬਣਾਈ ਹੈ ਸੰਗੀਤ ਨੂੰ ਲੈ ਕਰਕੇ, ਵਾਕਈ ਆਪਣੇ ਆਪ ਦੇ ਵਿੱਚ ਮਹਾਨ ਹੈ ਔਰ ਇਹਦੀ ਦੁਨੀਆ ਤੱਕ ਕਾਇਮ ਰਹੇਗੀ। ਮੈਂ ਨਾ ਹੁਣ ਤੁਹਾਡੇ ਨਾਲ ਸਾਂਝੀ ਕਰਦਾ ਗੱਲ। ਦੇਖੋ ਹੁਣ ਤੁਸੀਂ ਵੀ ਰਾਗ ਦੇ ਸਵਾਲ ਕਰ ਰਹੇ, ਤੁਸੀਂ ਕੋਈ ਲਿਖਿਆ ਨਹੀਂ ਜੀ, ਤੁਹਾਡੇ ਅੰਦਰ ਸਵਾਲ ਉਪਜ ਰਹੇ ਨਾ ਜੀ। ਇਹਦਾ ਮਤਲਬ ਤੁਹਾਨੂੰ ਪਤਾ ਲੱਗ ਰਿਹਾ ਸਾਰਾ ਕੁਝ। ਤੁਹਾਨੂੰ ਪਤਾ ਇਹ ਜਨਰੇਸ਼ਨ ਜਿਹੜੀ ਹੁੰਦੀ ਹੈ ਨਾ ਜਾਂ ਹੁੰਦੇ ਨੇ, ਉਹ ਸਾਰੇ ਇਸ ਚੀਜ਼ ਨੂੰ ਹੁਣ ਮੈਂ ਕਿੰਨੀਆਂ ਇੰਟਰਸਟ ਦਿੱਤੀਆਂ ਨੇ। ਜਿਹੜੇ ਮੇਰੇ ਕੋਲ ਬੈਠੇ ਹੁੰਦੇ ਨਾ, ਕੁਝ ਨੂੰ ਛੱਡ ਕੇ ਬਾਕੀ ਸਾਰੇ ਗੱਲ ਕਰ ਰਹੇ ਨੇ। ਉਹ ਅੰਦਰ ਉਹਨਾਂ ਦੇ ਤਾਲ ਦੀ ਗੱਲ ਚੱਲੀ ਹੁੰਦੀ ਹੈ, ਅੰਦਰ ਰਾਗ ਦੀ ਗੱਲ ਚੱਲੀ ਹੁੰਦੀ ਹੈ, ਅੰਦਰ ਤੰਤੀ ਸਾਜ਼ਾਂ ਦੀ ਗੱਲ ਮਾਈਂਡ 'ਚ ਆਈ ਹੁੰਦੀ ਹੈ ਨਾ। ਇਸ ਕਰਕੇ ਹੁਣ ਕਈ ਸਾਡੇ ਕੋਲ ਆਉਂਦੇ ਨੇ, ਮੇਰੇ ਕੋਲ ਫੋਨ ਮਤਲਬ ਆਉਂਦਾ ਆ ਤੇ ਬਾਹਰੋਂ ਫੋਨ ਆਉਂਦੇ ਨੇ, ਉਹ ਬੜੇ ਸਵਾਲ ਕਰਦੇ ਨੇ ਇਸ ਤਰ੍ਹਾਂ ਦੇ ਰਾਗਾਤਮਕ। ਯੰਗ ਜਨਰੇਸ਼ਨ ਸਵਾਲ ਕਰਦੀ ਹੈ ਜਿਹੜੇ ਸੰਗੀਤ ਨਾਲ ਜੁੜੇ ਨੇ। ਇਸ ਕਰਕੇ ਹੁਣ ਬਹੁਤ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ। ਮੈਂ ਤੇ ਅਰਦਾਸ ਕਰਦਾ ਕਿ ਮਹਾਰਾਜ ਸਾਰੀ ਸਾਧ ਸੰਗਤ ਅੱਗੇ ਬੇਨਤੀ ਵੀ ਕਰਦਾ ਕਿ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਆਪ ਜੀ ਵੱਧ ਤੋਂ ਵੱਧ ਜਿਹੜਾ ਵੀ ਤੁਹਾਨੂੰ ਦਿਸ ਰਿਹਾ ਕਿ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ 'ਚ ਯੋਗਦਾਨ ਪਾ ਰਿਹਾ, ਸੰਸਾਰ ਦੇ ਕਿਸੇ ਕੋਨੇ ਵਿੱਚ ਵੀ, ਤੁਸੀਂ ਜ਼ਰੂਰ ਉਹਨਾਂ ਨੂੰ ਸਪੋਰਟ ਕਰੋ। ਕੋਈ ਅਕੈਡਮੀ ਉਹਨਾਂ ਨੂੰ ਸਪੋਰਟ ਕਰੋ, ਕੋਈ ਗੁਰਮੁਖ ਪਿਆਰਾ ਉਹਨਾਂ ਨੂੰ ਸਪੋਰਟ ਕਰੋ ਕਿ ਜਿਹੜੇ ਮਹਾਰਾਜ ਦੇ ਪਿਆਰੇ ਪਿਆਰੇ ਰਾਗ ਨੇ, ਇਹ ਗੁਰੂ ਸਾਹਿਬ ਦੇ ਲਿਖਤ ਰਾਗ ਨੇ, ਗੁਰੂ ਸਾਹਿਬ ਨੇ ਅੰਕਿਤ ਕੀਤੇ ਨੇ, ਗੁਰੂ ਸਾਹਿਬ ਨੇ ਗਾਏ ਨੇ, ਉਹਦਾ ਪ੍ਰਚਾਰ ਪ੍ਰਸਾਰ ਅਸੀਂ ਸਾਰੇ ਰਲ ਮਿਲ ਕੇ ਕਰ ਸਕੀਏ। ਜੀ, ਵਾਕਈ ਪ੍ਰਿੰਸੀਪਲ ਸਾਹਿਬ ਇੱਕ ਬਹੁਤ ਵੱਡਾ ਤੇ ਮਹਾਨ ਕਾਰਜ ਤੁਸੀਂ ਕਰ ਰਹੇ ਹੋ ਵੀ ਗੁਰੂਆਂ ਦੇ ਦੁਆਰਾ ਰਚੇ ਗਏ ਰਾਗਾਂ ਨੂੰ ਜਿਹੜਾ ਤੁਸੀਂ ਪ੍ਰਮੋਟ ਕਰ ਰਹੇ ਹੋ ਔਰ ਵਿਦਿਆਰਥੀਆਂ ਨੂੰ ਤਾਲੀਮ ਦੇ ਕਰਕੇ ਉਹਨਾਂ ਨੂੰ ਪੰਥ ਦੀ ਸੇਵਾ ਦੇ ਵਿੱਚ ਲਗਾ ਰਹੇ ਹੋ। ਸੋ ਸਮੇਂ ਜਿਹੜਾ ਸੀਮਿਤ ਹੈ ਔਰ ਸਮੇਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਆਪਣੀ ਵਿਚਾਰਾਂ ਨੂੰ ਅੱਗੇ ਲੈ ਕੇ ਚੱਲੀਏ। ਪਰ ਫਿਰ ਵੀ ਮੈਂ ਜਾਂਦੇ ਜਾਂਦੇ ਇੱਕ ਚੀਜ਼ ਤੁਹਾਡੇ ਕੋਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਇੱਕ ਆਮ ਸਵਾਲ ਆ ਜਾਂਦਾ ਹੈ ਕਿ ਰਾਗ ਗਾਇਨ ਕੀਤੇ ਜਾਂਦੇ ਨੇ। ਮੈਂ ਜਾਣਨਾ ਚਾਹਾਂਗਾ ਵੀ ਤੁਸੀਂ ਪ੍ਰਿੰਸੀਪਲ ਹੋ, ਕਿਤਨੇ ਵਿਦਿਆਰਥੀਆਂ ਨੂੰ ਤਾਲੀਮ ਦੇ ਚੁੱਕੇ ਹੋ ਔਰ ਤੁਹਾਡੇ ਤੋਂ ਤਾਲੀਮ ਲੈ ਕੇ ਵਿਦਿਆਰਥੀ ਜਿਹੜੇ ਨੇ ਬਹੁਤ ਨਾਮਣਾ ਖੱਟ ਚੁੱਕੇ ਨੇ। ਅਕੋਰਡਿੰਗ ਟੂ ਯੋਰ ਥਿੰਕਿੰਗ, ਤੁਹਾਡੇ ਮਤ ਅਨੁਸਾਰ ਰਾਗਾਂ ਰਾਹੀਂ, ਸੰਗੀਤ ਰਾਹੀਂ ਰੱਬ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਸਿੰਪਲ ਜਿਹਾ ਆਨਸਰ ਹੈ ਜੀ। ਇੱਕ ਪੰਕਤੀ 'ਚ ਧੁਰ ਕੀ ਬਾਣੀ ਰਾਗਾਤਮਕ ਹੈ। ਬਿਲਕੁਲ। ਤੇ ਧੁਰੋਂ ਆਈ ਹੈ। ਬਿਲਕੁਲ ਜੀ। ਜਿਹੜੀ ਚੀਜ਼ ਧੁਰੋਂ ਆਈ ਹੈ ਧੁਰ ਲੈ ਜਾਣ ਦੇ ਸਮਰੱਥ ਹੈ। ਬਿਲਕੁਲ ਠੀਕ ਹੈ। ਬਸ ਕੱਲੀ ਕੱਲੀ ਚੀਜ਼, ਮੈਂ ਕਹਿਆ ਸਭ ਹੁਕਮਾਓ ਜੀ, ਮਹਾਰਾਜ ਕਹਿੰਦੇ ਨੇ ਜੈਸੀ ਮੈਂ ਜਿਵੇਂ ਕਿ ਕੱਲੀ ਕੱਲੀ ਚੀਜ਼ ਗੁਰੂ ਸਾਹਿਬ ਦੀ ਧੁਰੋਂ ਆਈ ਹੈ। ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਕਹਿੰਦੇ ਨੇ, ਹਨਾ, ਤੇ ਉਹ ਜਿਹੜੀ ਚੀਜ਼ ਧੁਰੋਂ ਆਈ ਹੈ ਉੱਥੇ ਲਿਜਾਣ ਦੇ ਸਮਰੱਥ ਹੈ। ਬਿਲਕੁਲ ਠੀਕ ਹੈ ਜੀ। ਇਸ ਕਰਕੇ ਇਹ ਪਰਮਾਰਥ ਦਾ ਰਸਤਾ ਹੈ। ਰਾਗਾਤਮਕ ਮਹਾਰਾਜ ਨੇ ਲਿਖੇ ਨੇ ਤੇ ਮਤਲਬ ਗੁਰਬਾਣੀ ਦਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਤੱਤ ਹੈ। ਗੁਰੂ ਸਾਹਿਬ ਨੇ ਹਰ ਇੱਕ ਚੀਜ਼ ਅੰਕਿਤ ਕੀਤੀ, ਉਹ ਤੱਤ ਹੈ, ਉਹਦੇ ਵਿੱਚ ਰਾਜ ਛੁਪੇ ਨੇ। ਠੀਕ ਹੈ, ਜਿਹੜੇ ਅਭਿਆਸ ਕਰਦੇ ਨੇ ਜਾਂ ਜਿਹੜੇ ਮੈਡੀਟੇਸ਼ਨ ਕਰਦੇ ਨੇ ਤੇ ਉਹਨਾਂ ਦੇ ਜਦੋਂ ਸੰਗਤ ਕਰੀ ਤੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਤੇ ਇਹ ਰਾਗ ਕਿਉਂ ਮਤਲਬ ਮਹਾਰਾਜ ਨੇ ਅੰਕਿਤ ਕੀਤੇ ਨੇ ਨਾ, ਜੋ ਮੈਂ ਹੈਰਾਨ ਹੋ ਜਾਣਾ ਸੀ ਦੇਖ ਕੇ। ਇਸ ਕਰਕੇ ਮੈਂ ਇੱਕ ਚੀਜ਼ ਦੱਸਣੀ ਭੁੱਲ ਗਿਆ। ਸਾਡੇ ਉਸਤਾਦ ਜੀ ਜਸਵੰਤ ਸਿੰਘ ਭਵਰਾ ਜੀ, ਉਹ ਅਕਾਲ ਚਲਾਣਾ ਕਰ ਗਏ ਸੀ, 13 ਸਾਲ ਹੋ ਗਏ ਨੇ। ਉਹਨਾਂ ਤੋਂ ਬਾਅਦ ਮੈਂ ਹੁਣ ਪੰਡਿਤ ਗਣੇਸ਼ ਪ੍ਰਸਾਦ ਜੀ ਅੰਬਾਲੇ, ਉਹਨਾਂ ਤੋਂ ਹੁਣ ਤੱਕ ਮੈਂ ਸਿੱਖਣ ਜਾਂਦਾ ਜੀ। ਵਾਹ ਜੀ। ਹਾਂਜੀ, ਤੇ ਬੜੇ ਫਕੀਰ ਉਸਤਾਦ ਨੇ ਬਹੁਤ।
ਉਹਨਾਂ ਨੇ ਬੜੇ ਬਹੁਤ ਵਿਦਿਆਰਥੀ ਗੁਰਮਤਿ ਸੰਗੀਤ ਦੇ ਤਿਆਰ ਕੀਤੇ ਨੇ। ਡਾਕਟਰ ਨਿਵੇਤਾ ਮੇਰੀ ਗੁਰਭੈਣ ਨੇ, ਸੰਸਾਰ 'ਚ ਬੜਾ ਨਾਮ ਉਹਨਾਂ ਦਾ, ਡਾਕਟਰ ਅਲੰਕਾਰ ਸਿੰਘ, ਹੋਰ ਇਸ ਤਰ੍ਹਾਂ ਦੇ ਬਹੁਤ ਹੀ ਉਹਨਾਂ ਨੇ ਗੁਰਮਤਿ ਸੰਗੀਤ ਦੇ ਵਿਦਿਆਰਥੀ ਜਿਨ੍ਹਾਂ ਨੂੰ ਉਹਨਾਂ ਨੇ ਰਾਗ ਸਿਖਾਏ ਨੇ। ਤੇ TV 84 ਦੇ ਰਾਹੀਂ ਮੈਨੂੰ ਬੜਾ ਅੱਛਾ ਲੱਗਿਆ ਕਿ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਆਪ ਜੀ ਯਤਨਸ਼ੀਲ ਹੋ। ਆਪ ਜੀ ਨੇ ਜੋ ਇੰਟਰਵਿਊ ਹੈ, ਤੁਸੀਂ ਬਹੁਤ ਸੋਹਣੇ ਸਵਾਲ ਕੀਤੇ, ਸਾਨੂੰ ਇਹ ਵੀ ਚੰਗਾ ਲੱਗਿਆ ਕਿਉਂਕਿ ਕਈ ਵਾਰੀ ਸਵਾਲ ਇਸ ਤਰ੍ਹਾਂ ਦੇ ਹੋਣ ਤੇ ਜਵਾਬ ਨਿਕਲਦੇ ਨੇ। ਕਈ ਵਾਰ ਸਵਾਲ ਵੀ ਮਤਲਬ ਨਹੀਂ ਹੁੰਦੇ ਉਸ ਤਰ੍ਹਾਂ ਦੇ, ਤੇ ਉਹ ਜੋ ਕਿਸੇ ਨੇ ਪੁੱਛਣਾ ਅਸੀਂ ਉਹੀ ਜਵਾਬ ਦੇਣਾ ਨਾ। ਪਰ ਇਹ ਹੈ ਕਿ ਕਿਤੇ ਸਾਨੂੰ ਵੀ ਕਈ ਗੱਲਾਂ ਸਿੱਖਣ ਨੂੰ ਮਿਲਦੀਆਂ ਕਿ ਇਸ ਤਰ੍ਹਾਂ ਦਾ ਮਤਲਬ ਗੱਲਾਂ, ਕਈ ਨਵੇਂ ਸਵਾਲ ਵੀ ਸੀ। ਸੋ ਸਾਰਿਆਂ ਦਾ ਬਹੁਤ ਧੰਨਵਾਦ। ਤੇ ਬਿਲਕੁਲ ਜੀ। ਸੋ ਇਹ ਸਨ ਪ੍ਰਿੰਸੀਪਲ ਸੁਖਵੰਤ ਸਿੰਘ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਸੰਗੀਤਮਈ ਸਫ਼ਰ ਨੂੰ ਸਾਡੇ ਨਾਲ ਸਾਂਝਾ ਕੀਤਾ ਔਰ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਗੁਰਮਤ ਸੰਗੀਤ ਦੇ ਨਾਲ ਇਨਸਾਨ ਜਿਹੜਾ ਹੈ ਉਹ ਗੁਰੂ ਦੀ ਪ੍ਰਾਪਤੀ ਕਰ ਸਕਦਾ ਹੈ। ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਅੱਜ ਬਹੁਤ ਲੋੜ ਹੈ ਸਾਨੂੰ ਗੁਰੂ ਅਤੇ ਗੁਰੂ ਦੀ ਬਾਣੀ ਦੇ ਧਾਰਨੀ ਹੋਣ ਦੀ। ਸੋ ਆਓ ਵੱਧ ਚੜ ਕੇ ਅਸੀਂ ਗੁਰਮਤ ਸੰਗੀਤ ਨੂੰ ਫੈਲਾਈਏ, ਇਹਦਾ ਪ੍ਰਚਾਰ ਕਰੀਏ, ਇਹਦਾ ਪ੍ਰਸਾਰ ਕਰੀਏ, ਤਾਂ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ, ਜੋ ਸਾਡੀ ਆਉਣ ਵਾਲੀ ਪੀੜ੍ਹੀ ਹੈ, ਜੋ ਪਤਿਤ ਪੁਣੇ ਵੱਲ ਵੱਧ ਚੁੱਕੀ ਹੈ, ਜੋ ਨਸ਼ਿਆਂ ਵੱਲ ਵੱਧ ਚੁੱਕੀ ਹੈ, ਆਪਣੇ ਮਾਰਗ ਤੋਂ ਭਟਕ ਚੁੱਕੀ ਹੈ, ਉਹ ਗੁਰੂ ਦੇ ਲੜ ਲੱਗ ਸਕੇ, ਗੁਰਬਾਣੀ ਦੇ ਲੜ ਲੱਗ ਸਕੇ ਔਰ ਗੁਰੂ ਦੁਆਰਾ ਰਚੇ ਗਏ ਰਾਗਾਂ ਨੂੰ ਗਾਇਨ ਕਰਕੇ ਸੰਗੀਤ ਦਾ ਅਸਲੀ ਮਹੱਤਵ ਸਮਝ ਸਕੇ। ਸੋ ਪ੍ਰਿੰਸੀਪਲ ਸਾਹਿਬ, ਤੁਹਾਡਾ ਆਪਣੇ ਰੁਝੇਵਿਆਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ। ਜੀ ਤਾਂ ਕਰਦਾ ਸੀ ਕਿ ਅਸੀਂ ਸੰਗੀਤ ਦੀਆਂ ਹੋਰ, ਕਿਉਂਕਿ ਇਹ ਅਥਾਹ ਸਮੁੰਦਰ ਹੈ ਔਰ ਜਿੱਥੋਂ ਤੱਕ ਅਸੀਂ ਜਾਣਦੇ ਅਸੀਂ ਤੇ ਇੱਕ ਬੂੰਦ ਦਾ ਵੀ ਜ਼ਿਕਰ ਨਹੀਂ ਕਰ ਪਾਏ ਔਰ ਪਰਤ ਦਰ ਪਰਤ ਇਹਦੇ ਪੰਨੇ ਜਿਹੜੇ ਨੇ ਜਿੰਨੇ ਫਰੋਲ ਲਈਏ ਉਹ ਗਿਆਨ ਹੈ, ਪਰ ਸਮੇਂ ਜਿਹੜਾ ਇਜਾਜ਼ਤ ਨਹੀਂ ਦਿੰਦਾ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਸੋ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ